दर्शकों ब्रेक तो बाद थोड़ा सब का भरपूर स्वागत है। सो इस गलबात करन जा रहे हैं कि गुजरात सरकार ने सुप्रीम कोर्ट विच बिल्किस बानो केस के दोषियों नूं छड्डण नूं बिल्कुल ठीक दस्सिया है और दूसरे पासे साडे सामने बंदी सिंघां दी रिहाई का जिहड़ा मुद्दा है और जिस विच प्रोफैसर दविंदर पाल सिंह भुल्लर का जिहड़ा केस है खास अहमियत रखता। सो इस बारे आपां गलबात करन जा रहे हैं और नाल ही तुहाडे जिहड़े मैसेज ने वो भी आपां एंटरटेनमेंट करांगे। सो असीं चाहांगे कि तुसां इसे तरह बने रहना देखण सुनने लिखण लई तुहाडा सब दा बहुत बहुत धन्नवाद जी। डॉक्टर साहब की विचारां ने? देखो वैसे तो जो बार बार ये कहा जाता है भी इस भारत मुल्क दे विच दो अड कानून ने, एक घट गिणतियां लई है जिन्हां लई कोई इंसाफ नां दी चीज़ नहीं है, एक बहु गिणती लई है। पर बार बार वही इशू सामने आते हैं। असी बंदी सिंघां दी रिहाई दे मुद्दे ते देखिया कि 30-32 साल तो जेलों जिहड़े बैठे ने और हुण हज़ारां सिख जिन्हां ने 15 अगस्त नूं काला दिवस वजों मनाते हैं ਜਿਹੜਾ ਮਾਰਚ ਵੀ ਕੱਢਿਆ ਵੀ ਰਿਹਾ ਕਰੋ। ਦੂਸਰੇ ਪਾਸੇ ਜੋ ਕੁਛ ਗੁਜਰਾਤ ਦੇ ਵਿੱਚ 2002 ਚ ਮੁਸਲਮਾਨਾਂ ਨਾਲ ਕੀਤਾ ਗਿਆ ਉਸ ਦਾ ਇੱਕ ਜੇ ਕਲਾਸ ਕੇਸ ਸਟੱਡੀ ਕਹਿਣਾ ਹੋਏ ਤੇ ਬਿਲਕਿਸ ਬਾਨੋ ਕੇਸ ਹੈ, ਜਿਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਹੜੀ ਹੈ ਉਸ ਦੇ ਨਾਲ ਗੈਂਗ ਰੇਪ ਹੋਇਆ, ਉਹਦੇ 3 ਸਾਲ ਦੀ ਬੇਟੀ ਨੂੰ ਵੀ ਮਾਰਿਆ ਗਿਆ ਔਰ 13 ਹੋਰ ਜਿਹੜੇ ਨੇ ਉਹਨਾਂ ਦੇ ਪਰਿਵਾਰ ਦੇ ਜੀ ਮਾਰੇ ਗਏ। ਹੁਣ ਇਸ ਮਾਮਲੇ ਦੇ ਵਿੱਚ ਜਿਹੜੇ 11 ਦੋਸ਼ੀ ਸੀ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ। ਕਿਵੇਂ ਗੁਜਰਾਤ ਗਵਰਨਮੈਂਟ ਨੇ ਜਦੋਂ ਇੱਕ ਪਾਸੇ ਮਹਿਲਾ ਸਸ਼ਕਤੀਕਰਨ ਦੇ ਨਾਂ ਥੱਲੇ ਮੋਦੀ ਲੈਕਚਰ ਕਰ ਰਿਹਾ ਸੀ ਰੈੱਡ ਫੋਰਟ ਤੋਂ, ਉਹਨਾਂ ਨੇ ਉਹਨਾਂ 11 ਕਨਵਿਕਟਸ ਨੂੰ ਜਿਹੜਾ ਹੈ ਉਹ ਰਿਹਾ ਕਰਤਾ ਔਰ ਇੱਕ ਨੇ ਤੇ ਰਿਹਾਈ 'ਚ ਲਿਖਿਆ ਕਿ ਉੱਚੀ ਬ੍ਰਾਹਮਣ ਕੋਲ ਦੇ ਹੈ ਇਹ ਔਰ ਇਹਨਾਂ ਨੂੰ ਜਿਹੜਾ ਇਹ ਬ੍ਰਾਹਮਣ ਦੇ ਨਾਤੇ ਸਾਡਾ ਫਰਜ਼ ਹੈ ਕਿ ਅਸੀਂ ਇਹਨਾਂ ਨੂੰ ਜ਼ਿਆਦਾ ਤਕਲੀਫ ਨਾ ਦਈਏ। ਹੁਣ ਇਹ ਕੇਸ ਦੁਬਾਰਾ ਕਿ ਭਾਈ ਇਹ ਗੁਜਰਾਤ ਵਾਲਿਆਂ ਨੇ ਜਿਹੜਾ ਹੈ ਇਹ ਠੀਕ ਨਹੀਂ ਕੀਤਾ ਹੈ ਕਿਉਂਕਿ ਸਟੇਟ ਗਵਰਨਮੈਂਟ ਨੇ ਕੀਤਾ ਸੈਂਟਰ ਦੀ ਪਰਮਿਸ਼ਨ ਨਾਲ ਮੋਦੀ ਸਰਕਾਰ। ਹੁਣ ਉਹ ਕੇਸ ਦੀ ਹੀਅਰਿੰਗ ਦੇ ਵੇਲੇ ਜਿਹੜੀ ਅੱਜ ਖਬਰ ਹੈ ਕਿ ਵੀ ਜਦੋਂ ਇਹ ਪੁੱਛਿਆ ਜੱਜਾਂ ਨੇ ਕਿ ਵੀ ਇਹ ਕਿਵੇਂ ਜਿਹੜੇ ਹੀਨਸ ਕ੍ਰਾਈਮ ਕੀਤੇ ਨੇ ਕਿਵੇਂ ਬਾਹਰ ਆ ਗਏ ਤੇ ਹੁਣ ਜਿਹੜਾ ਉਹਨਾਂ ਦਾ ਮੋਦੀ ਸਰਕਾਰ ਦਾ ਐਡੀਸ਼ਨਲ ਸੋਲਿਸਿਟਰ ਜਨਰਲ SV ਰਾਜੂ ਜਵਾਬ ਦੇ ਰਿਹਾ ਉਹ ਸੁਣਨ ਵਾਲਾ ਹੈ। ਕਿਉਂਕਿ ਅਸੀਂ ਦੂਸਰੇ ਪਾਸੇ ਦੇਖਦੇ ਹਾਂ ਕਿ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਜਿਹਦੀ ਸਜ਼ਾ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਕਮਿਊਟ ਕਰਨ ਦੀ ਗੱਲ ਵੀ ਆਈ। ਦਿੱਲੀ ਸਰਕਾਰ ਜਿਹੜੀ ਹੈ ਪਿਛਲੇ 8 ਮਹੀਨੇ ਤੋਂ ਜਿਹੜਾ ਉਹਨਾਂ ਦਾ ਰਿਵਿਊ ਬੋਰਡ ਹੈ ਉਹ ਫਾਈਲ ਦੇ ਉੱਤੇ ਬੈਠਾ ਹੈ ਔਰ ਕੱਲ੍ਹ ਹੀ ਖਬਰ ਸੀ Dwinderpal Singh Phullar's premature release case to be decided within 4 weeks. High Court told the matter is currently pending before a sentence review board. ਹੁਣ ਕੇਜਰੀਵਾਲ ਦੀ ਸਰਕਾਰ ਹੈ ਉੱਥੇ ਭਗਵੰਤ ਮਾਨ ਨੂੰ ਵੀ ਜਦੋਂ ਇਹ ਕੈਂਡੀਡੇਟ ਸੀ ਅਜੇ ਇਲੈਕਸ਼ਨ ਕੈਂਪੇਨ ਵੇਲੇ ਸਾਡੇ ਸੁਖਵਿੰਦਰ ਸਿੰਘ ਜਿਹੜੇ ਬਿਊਰੋ ਚੀਫ ਉੱਥੋਂ ਦੇ ਉਹਨਾਂ ਨੇ ਭਗਵੰਤ ਮਾਨ ਨੂੰ ਭੱਜੇ ਜਾਂਦੇ ਨੂੰ ਪੁੱਛਿਆ ਸੀ ਕਿ ਬਈ ਉੱਥੇ ਤਾਂ ਤੁਹਾਡੀ ਸਰਕਾਰ ਹੈ, ਦਵਿੰਦਰਪਾਲ ਭੁੱਲਰ ਦੇ ਕੇਸ ਨੂੰ ਕਿਉਂ ਨਹੀਂ ਤੁਸੀਂ ਜਿਹੜਾ ਕਰਦੇ ਔਰ ਇਹ ਕਹਿ ਕੇ ਕਿ ਵੀ ਹਾਂ ਹੋਏਗਾ ਬਹੁਤ ਜਲਦੀ ਹੋਏਗਾ ਫਲਾਣਾ ਢਿਮਕਾ। ਹੁਣ ਇੱਕ ਸਾਲ ਇਹਨੂੰ ਵੀ ਹੋ ਗਿਆ ਪੰਜਾਬ। ਹੁਣ ਹਾਈ ਕੋਰਟ 'ਚ ਦੁਬਾਰਾ ਹਾਈ ਕੋਰਟ ਨੇ ਕਿਹਾ ਦੱਸੋ ਵੀ ਤੁਹਾਡਾ ਕੀ ਹੈ। ਹੁਣ ਇੱਕ ਪਾਸੇ ਤਾਂ ਇਹ ਹਾਲ ਹੈ ਕਿ ਵੀ ਇਹਦੇ ਬਾਵਜੂਦ ਉਹ ਮੈਂਟਲੀ ਸਿੱਕ ਹੈ, ਉਹਦੀ ਟ੍ਰੀਟਮੈਂਟ ਚੱਲ ਰਹੀ ਹੈ, ਉਹਨੂੰ ਉਹ ਰਿਹਾਈ ਦੇਣ ਨੂੰ ਤਿਆਰ ਨਹੀਂ। ਪਰ ਜਿਹੜਾ ਸੋਲਿਸਿਟਰ ਜਨਰਲ ਨੇ ਐਡੀਸ਼ਨਲ ਸੋਲਿਸਿਟਰ ਜਨਰਲ SV ਰਾਜੂ ਨੇ ਆਰਗੂਮੈਂਟ ਦਿੱਤਾ ਉਹ ਦੇਖਣ ਵਾਲਾ। ਉਹਨੇ ਕਿਹਾ ਕਿ ਜੀ ਇਹ ਪਰਸਨ ਮੇ ਹੈਵ ਕਮਿਟਡ ਐਨ offense, something may have gone wrong in a particular moment, later he can always realize the consequences। ਦੇਖੋ ਜੀ ਬੰਦੇ ਤੋਂ ਗਲਤੀ ਤਾਂ ਹੋ ਹੀ ਜਾਂਦੀ ਹੈ, ਹੋ ਗਈ ਹੋਏਗੀ, ਬਾਅਦ 'ਚ ਉਹਨੇ ਉਹਦੇ ਨਤੀਜਿਆਂ ਨੂੰ ਸਮਝ ਲਿਆ। this can largely be determined from their conduct in jail when released on parole on furlough। ਕਿ ਜੀ ਜੇਲ੍ਹ 'ਚ ਉਹਦਾ ਕੀ ਕਰਨਾ ਉਦੋਂ ਤੋਂ ਹੀ ਹੈ ਵੀ ਉਹਨਾਂ ਨੇ ਰਿਅਲਾਈਜ਼ ਕਰ ਲਿਆ। all these show they have realized what they did was wrong। ਕਿ ਜੀ ਇਹਨਾਂ ਸਾਰਿਆਂ ਨੂੰ ਇਹ ਸਮਝ ਆ ਗਈ ਸੀ ਕਿ ਜੋ ਉਹਨਾਂ ਨੇ ਕੀਤਾ ਗਲਤ ਕੀਤਾ ਔਰ law is not that everyone should be punished perpetually। ਕਿ ਕਾਨੂੰਨ ਇਸ ਲਈ ਥੋੜ੍ਹੀ ਬਣਿਆ ਹੋਇਆ ਵੀ ਹਰ ਇੱਕ ਨੂੰ ਜਿਹੜਾ ਤੁਸੀਂ ਸਜ਼ਾ ਹੀ ਦੇਣੀ ਹੈ। ਚਾਂਸ should be given for reformation। ਇਹ ਉਹਨਾਂ ਦਾ ਸੋਲਿਸਿਟਰ ਜਨਰਲ ਕਹਿ ਰਿਹਾ ਹੈ ਕਿ ਜੀ ਸੁਧਾਰ ਦਾ ਚਾਂਸ ਦੇਣਾ ਚਾਹੀਦਾ ਹੈ, ਇਸ ਲਈ ਅਸੀਂ ਰਿਲੀਜ਼ ਕੀਤਾ। ਹੁਣ ਤੁਸੀਂ ਇਸ ਹਾਲਾਂ ਕੋਰਟ ਨੇ ਪੁੱਛਿਆ ਕਿ ਵੀ ਇਹ ਜਿਹੜਾ ਹੈ ਜੇ ਇਹੀ ਕਾਰਨ ਹੈ ਕਿ ਵੀ ਸੁਧਾਰ ਲਈ ਔਰ ਰਿਲਾਈ ਵਾਈ ਆਰ ਆਵਰ ਜੇਲਸ ਓਵਰ ਕਰਾਊਡਡ, ਵਾਈ ਇਜ਼ ਦਾ ਪਾਲਿਸੀ ਆਫ ਰਿਮਿਸ਼ਨ ਬੀਇੰਗ ਅਪਲਾਈਡ ਸੈਲੈਕਟਿਵਲੀ। ਕਿ ਜੇ ਇਹੀ ਸੁਧਾਰ ਵਾਲੇ ਹੀ ਕ੍ਰਾਈਟੇਰੀਆ ਨੂੰ ਰੱਖਣਾ ਹੈ ਤੇ ਇਹ ਇਹਨਾਂ ਹਿੰਦੂਵਾਦੀਆਂ ਲਈ ਰਹਿ ਗਿਆ ਬਾਕੀਆਂ ਲਈ
ਸੋ ਅਸੀਂ ਪ੍ਰੋਫੈਸਰ ਭੁੱਲਰ ਜਾਂ ਦੂਸਰਿਆਂ ਦੇ ਕੇਸ ਨੂੰ ਸਾਈਟ ਕੀਤਾ ਹੈ। ਸੋ ਜਿਹੜੇ ਸਾਡੇ ਵੀਰ ਭੈਣਾਂ ਅਜੇ ਵੀ ਉਹਨਾਂ ਨੂੰ ਪਤਾ ਨਹੀਂ, ਹੁਣ ਤਾਂ ਖੈਰ ਬਹੁਤਿਆਂ ਦੇ ਜਾਂ ਫੋਰ ਨੇ ਜਾਂ ਅਗੇਂਸਟ ਨੇ, ਹੁਣ ਵਿੱਚ ਵਿਚਾਲੇ ਵਾਲੇ ਵੀ ਸਾਫ਼ ਹੁੰਦੇ ਜਾਂਦੇ ਨੇ। ਸੋ ਇਹ ਹਾਲ ਹੈ ਕਿ ਭਾਈ ਹਕੂਮਤ ਹੀ ਜਦੋਂ ਜਿਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਸੀ ਕਿ ਜੇ ਮਾਂ ਪੁੱਤੇ ਜ਼ਹਿਰ ਦੇ ਕਿਆ ਪੁੱਤ ਵਿਚਾਰਾ, ਕਿ ਜੇ ਮਾਂ ਹੀ ਪੁੱਤਰ ਨੂੰ ਜ਼ਹਿਰ ਦੇਣ ਤੇ ਆ ਜਾਏ ਤਾਂ ਫਿਰ ਉਹਨੂੰ ਕੋਈ ਨਹੀਂ ਬਚਾ ਸਕਦਾ। ਸੋ ਜਿਹੜੀ ਹਕੂਮਤ ਦਾ ਫਰਜ਼ ਕਾਨੂੰਨ ਦੇ ਹਾਫਿਜ਼ ਹੋਣ ਦਾ, ਉਹਨਾਂ ਨੇ ਤਾਂ ਉਹ ਜੈਨੋਸਾਈਡ ਕਰਵਾਇਆ। ਨਵੰਬਰ 84 ਦਾ ਕਾਂਗਰਸ ਨੇ ਕਰਾਇਆ, 2002 ਦਾ ਮੋਦੀ ਨੇ ਕਰਵਾਇਆ, ਔਰ ਉਹਦੀ ਸਜ਼ਾ ਜਿਹਨੂੰ ਕਿਉਂ ਦੇਣ ਉਹ, ਕਿਉਂਕਿ ਇਹਨਾਂ ਦੇ ਕਹਿਣ ਦੇ ਉੱਤੇ ਹੀ ਉਹਨਾਂ ਨੇ ਇਹ ਸਭ ਕੀਤਾ ਹੋਇਆ ਜੀ। ਹੁਣ ਆਪਾਂ ਆਪਣੇ ਵਿਊਅਰਸ ਦਾ ਜਿਹੜੇ ਮੈਸੇਜ ਨੇ ਉਹ ਐਂਟਰਟੇਨਮੈਂਟ ਕਰਨ ਜਾ ਰਹੇ ਹਾਂ। ਸੋ ਪਹਿਲਾਂ ਹੀ ਆਪਾਂ ਸਭ ਦਾ ਸ਼ੁਕਰੀਆ ਅਦਾ ਕਰਦਾ ਨੇ, ਬਹੁਤ ਅੱਛੇ ਮੈਸੇਜ ਨੇ ਤੁਹਾਡੇ ਐਵਰੀਡੇ ਆਪਣੇ ਸ਼ੋਅ ਦੇ ਉੱਪਰ। ਔਰ ਮਨਜੀਤ ਸਿੰਘ ਜਿਹੜੇ ਨੇ ਫਤਿਹ ਬੁਲਾਉਂਦੇ ਨੇ, SF ਹੀਰ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ, ਐਂਡ ਗੁਰਮੇਲ ਸਿੰਘ ਕਹਿੰਦੇ ਨੇ ਔਨ 15th August we were at Ro Khanna's office in Santa Clara protesting. That's why I couldn't comment on that day. Good. ਬਹੁਤ ਚੰਗਾ ਕੀਤਾ। ਹਾਂਜੀ, ਪ੍ਰਭ ਕੌਰ ਸੰਗਤ ਜਮਨਾ ਨਗਰ ਹਰਿਆਣਾ ਇੰਡੀਆ। ਸੋ ਪ੍ਰਭ ਕੋ ਹਾਂਜੀ, ਫਿਰ ਉਹਨਾਂ ਦਾ ਸੇਮ ਮੈਸੇਜ ਆਏਗਾ। ਫਿਰ ਇਸੇ ਤਰ੍ਹਾਂ ਪੰਜਾਬ ਸਿੰਘ ਕਹਿੰਦੇ ਨੇ ਡਾਕਟਰ ਅਮਰਜੀਤ ਸਿੰਘ ਇਜ਼ ਅਵਰ ਹੀਰੋ, ਔਰ ਮਨਜੀਤ ਸਿੰਘ ਜੀ ਫਤਿਹ ਬੁਲਾਉਂਦੇ ਨੇ। ਬਹੁਤ ਸ਼ੁਕਰੀਆ। ਹਾਂਜੀ, ਔਰ ਫਿਰ ਇਸੇ ਤਰ੍ਹਾਂ ਉਹਨਾਂ ਦਾ ਮੈਸੇਜ ਆਏਗਾ, ਕਹਿੰਦੇ ਖਾਲਸਾ ਰਾਜ ਬਣੇਗਾ, ਖਾਲਸਾ ਜ਼ਿੰਦਾਬਾਦ। ਫਿਰ ਇਸੇ ਤਰ੍ਹਾਂ ਅਵਤਾਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਗੁਰਮੁਖ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਖਾਲਸਾ ਜ਼ਿੰਦਾਬਾਦ, ਰੈਫਰੈਂਡਮ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਦਵਿੰਦਰ ਸੰਧੂ ਜੀ ਵੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਦੇਸ਼ ਪੰਜਾਬ ਤੇ ਪੰਜਾਬੀਆਂ ਨੂੰ ਆਜ਼ਾਦ ਕਰਾਉਣ ਦਾ ਬਲ ਬਖਸ਼ੋ ਜੀ, ਵਾਹਿਗੁਰੂ ਜੀ। ਔਰ ਇਸੇ ਤਰ੍ਹਾਂ ਗੁਰਮੁਖ ਮੰਦਰਾ ਜੀ ਫਤਿਹ ਬੁਲਾਉਂਦੇ ਨੇ, ਔਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਇਸੇ ਤਰ੍ਹਾਂ ਮੈਸੇਜ ਹੈਗਾ ਇੰਦਰਜੀਤ ਸਿੰਘ ਸੰਧੂ, ਖਾਲਸਾ ਜ਼ਿੰਦਾਬਾਦ। ਔਰ SF ਹੀਰ ਜੀ ਕਹਿੰਦੇ ਆਦਾਬ ਡਾਕਟਰ ਸਾਹਿਬ ਔਰ ਮੈਡਮ ਸਾਹਿਬਾ। ਔਰ ਬੰਦਾ ਸਿੰਘ ਜੀ ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਮੈਸੇਜ ਹੈਗਾ ਸਾਡੇ ਕੋਲ ਅਮਰਜੀਤ ਸੈਣੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਗੁਰਮੇਲ ਸਿੰਘ ਨੇ ਆਈ ਹੈਵ ਪ੍ਰਿਵਿਲੇਜ ਟੂ ਮੀਟ ਯੂ ਐਂਡ ਨੀਲਮ ਕੌਰ team in Yuba City, Stockton, San Francisco, and Fremont, and in New York. Feel so lucky and praised। ਸਾਨੂੰ ਵੀ ਬਹੁਤ ਚੰਗਾ ਲੱਗਾ ਤੁਹਾਨੂੰ ਹਮੇਸ਼ਾ ਹੀ ਮਿਲ ਕੇ। ਹਾਂਜੀ। ਸੋ ਇਸੇ ਤਰ੍ਹਾਂ ਗੁੱਜਰ ਸਿੰਘ ਜੀ 6 for justice, ਖਾਲਸਾ ਜ਼ਿੰਦਾਬਾਦ। ਜਸਵੀਰ ਬਰਾੜ ਖਾਲਿਸਤਾਨ, ਬਾਬਾ ਜਾਗ ਸਿੰਘ ਭਾਈ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ। ਔਰ ਜਸਵੀਰ ਬਰਾੜ ਉਹਨਾਂ ਦਾ ਹਮੇਸ਼ਾ ਹੀ ਮੈਸੇਜ ਹੁੰਦਾ ਖਾਲਸਾ 6 for justice। ਗੁਰਪਤਵੰਤ ਸਿੰਘ ਪੰਨੂ, ਬਿਕਰਮਜੀਤ ਸਿੰਘ ਭਾਈ ਬਾਗ ਜਾਗ ਸਿੰਘ ਭਾਈ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਗੁਰਮੇਲ ਸਿੰਘ ਜੀ ਫਿਰ ਲਿਖਦੇ ਨੇ ਆਮ ਵਾਚਿੰਗ ਯੂਅਰ ਪ੍ਰੋਗਰਾਮ ਸਿੰਸ 2018 during COVID. You are Neelam Kaur were doing from your homes but repeated. Nowadays I'm trying to watch live. Very nice। और राजनप्रीत ਸਿੰਘ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਫਿਰ ਮੈਸੇਜ ਆ ਗਿਆ ਸਾਡੇ ਕੋਲ, ਹਾਂਜੀ, ਲਖਵਿੰਦਰ ਸਿੰਘ ਪੰਨੂ ਜੀ ਕਹਿੰਦੇ ਨੇ ਪੰਜਾਬ ਦੇਸ਼ ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਮੈਸੇਜ ਆਏਗਾ ਕੁਲਦੀਪ ਕੌਰ ਪੰਜਾਬ ਹਾਲ ਖਾਲਸਾ ਜ਼ਿੰਦਾਬਾਦ। ਹਰਮਿੰਦਰ ਸਿੰਘ ਫਤਿਹ ਬੁਲਾਉਂਦੇ ਨੇ, ਜਤਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਜਸਵੀਰ ਬਰਾੜ ਜੀ ਵੀ ਕਹਿੰਦੇ ਨੇ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਖਾਲਸਾ ਰਾਜ ਵੀ ਸਾਨੂੰ ਉਹਨਾਂ ਦਾ ਸੇਮ ਮੈਸੇਜ ਹੁੰਦਾ, ਕਹਿੰਦੇ ਨੇ ਵਾਹਿਗੁਰੂ ਆਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਤੇ ਦੇਸ਼ ਪੰਜਾਬ ਦਾ ਕੋਈ ਵੀ ਹੋਰ ਹੱਲ ਨਹੀਂ ਹੋ ਸਕਦਾ। ਮੇਰਾ ਖਿਆਲ ਹੈ ਮੈਂ ਘੜੀਵਾਲ ਦੇਖ ਰਿਹਾ ਹਾਂ, ਮੈਂ ਫੇਸਬੁੱਕ ਤੋਂ ਸਾਡੇ ਵੀਰ ਕਮਲ ਸਿੰਘ ਜੀ ਦਾ ਡਿਟੇਲ ਮੈਸੇਜ ਹੈ, ਬਾਕੀ ਤਾਂ ਐਕਨੋਲਜਮੈਂਟ ਹੀ ਹੈ ਜੀ। ਉਹਨਾਂ ਨੇ ਕਿਹਾ ਜੀ ਕੱਲ ਤੁਸੀਂ ਜੋ ਸੰਵਿਧਾਨ ਬਦਲਣ ਵਾਲੇ ਲੇਖ ਦੀ ਗੱਲ ਕੀਤੀ ਸੀ, ਉਸ ਨੇ ਇੱਕ ਲੇਖ 11/6/2022 ਨੂੰ ਨਿਊ ਇੰਡੀਆ ਐਕਸਪ੍ਰੈਸ ਵਿੱਚ ਲਿਖਿਆ ਸੀ, ਜਿਸ ਦਾ ਨਾਮ ਸੀ ਅਨਰੇਵਲਿੰਗ ਦਾ ਬੇਸਿਕ ਗਾਰਡੀਅਨ ਨੋਟ। ਇਸ ਤਰ੍ਹਾਂ ਦਾ ਬਿਰਤਾਂਤ ਕਈ ਪਾਸੇ ਕਈ ਸਾਲਾਂ ਤੋਂ ਚਲਾਇਆ ਜਾ ਰਿਹਾ। ਇਸ ਨਾਲ ਇੱਕ ਤਾਂ ਲੋਕਾਂ ਦਾ ਧਿਆਨ ਹੋਰ ਪਾਸੇ ਚਲਾ ਜਾਂਦਾ ਹੈ ਤੇ ਭੰਬਲ ਭੂਸਾ ਪੈਦਾ ਹੋ ਜਾਂਦਾ ਹੈ, ਤੇ ਨਾਲ ਇੱਕ ਬਿਰਤਾਂਤ ਪੱਕਾ ਹੁੰਦਾ ਜਾਂਦਾ ਹੈ। ਇਹਨਾਂ ਨੇ ਲੋਕਤੰਤਰੀ ਤਰੀਕੇ ਨਾਲ ਹੀ ਤਾਨਾਸ਼ਾਹੀ ਸਥਾਪਿਤ ਕਰਨੀ ਹੈ। ਕੱਲ ਇੱਕ ਭਾਜਪਾ ਦਾ ਬੰਦਾ ਜੋ ਸੁਪਰੀਮ ਕੋਰਟ ਦਾ ਵਕੀਲ ਹੈ ਕਹਿ ਰਿਹਾ ਸੀ ਕਿ ਨਾਗਰਿਕਤਾ ਤੇ ਇੱਕ ਅਜਿਹਾ ਕਾਨੂੰਨ ਬਣਨਾ ਚਾਹੀਦਾ ਹੈ ਕਿ ਕੋਈ ਦੇਸ਼ ਧਰੋਹ ਦਾ ਕੰਮ ਕਰੇ, ਧਰਮ ਪਰਿਵਰਤਨ ਕਰਵਾਏ ਆਦਿ, ਉਹਨਾਂ ਨੂੰ ਸਜ਼ਾ ਵੀ ਹੋਵੇ ਤੇ ਨਾਗਰਿਕਤਾ ਵੀ ਖਤਮ ਕੀਤੀ ਜਾਏ। ਇੱਕ ਵਕੀਲ ਨੇ ਕਿਤਾਬ ਲਿਖੀ ਹੈ
ਅਨਸੀਲਡ ਕਵਰ ਕਿ ਪਿਛਲੇ 10 ਸਾਲਾਂ ਵਿੱਚ ਜੋ ਬਦਲ ਦਿੱਤਾ ਗਿਆ ਹੈ, ਕਿਸੇ ਦਿਨ ਅਨਰੇਵਲਿੰਗ ਦਾ ਬੇਸਿਕ ਗਾਰਡੀਅਨ ਨੋਟ ਤੇ ਵੀ ਗੱਲ ਕਰੋ ਜੋ ਕਿ 330 BC ਨਾਲ BC ਸਿਕੰਦਰ ਨਾਲ ਸੰਬੰਧਿਤ ਹੈ। ਇਹ ਹਿਸਟੋਰੀਕਲ ਕਹਾਣੀ ਹੈ, ਭਾਵੇਂ ਕਈ ਵਾਰੀ ਜਿਹੜੀ ਸੀਨਾ ਬਸੀਨਾ ਚੱਲਦੀ ਹੈ ਕਿ ਸਿਕੰਦਰ ਜਿਸ ਨੇ ਅਲੈਗਜ਼ੈਂਡਰ ਦੀ ਗ੍ਰੇਟ ਇੱਥੇ ਕਿਹਾ ਜਾਂਦਾ ਹੈ, ਉਸ ਨੇ ਇਹ ਸੁਪਨਾ ਦੇਖਿਆ ਸੀ ਕਿ ਦੁਨੀਆ ਫਤਹ ਕਰਨੀ ਹੈ। ਔਰ ਇਹ ਕਿਹਾ ਜਾਂਦਾ ਹੈ ਕਿ ਵੀ ਉਸ ਪੀਰੀਅਡ 'ਚ ਇਹ ਮੈਸੇਡੋਨੀਆ ਦਾ ਸੀ, ਜਿਹੜਾ ਅੱਜ ਮੈਸੇਡੋਨੀਆ ਅੱਡ ਮੁਲਕ ਵੀ ਹੈ, ਪਰ ਗ੍ਰੀਸ ਵਾਲੇ ਜਿਹੜੇ ਨੇ ਉਹਨਾਂ ਦਾ ਆਪਣਾ ਮੈਸੇਡੋਨੀਆ, ਔਰ ਇਹਨਾਂ ਦੋਨਾਂ ਦਾ ਆਪਸੀ ਫਿਰ ਸਮਝੌਤਾ ਹੋਇਆ ਵੀ ਤੁਸੀਂ ਵੀ ਰੱਖੋ, ਪਰ ਮੇਨ ਉਹਦਾ ਜਨਮ ਸਥਾਨ ਉਹਦਾ ਅਲੈਗਜ਼ੈਂਡਰ ਦਾ ਮੈਸੇਡੋਨੀਆ ਗ੍ਰੀਸ ਵਾਲਾ ਹੀ ਮੰਨਿਆ ਜਾਏਗਾ। ਔਰ ਇਹ ਇੱਕ ਗਾਰਡੀਅਨ ਨੋਟ ਦੀ ਕਹਾਣੀ ਹੈ। ਇਹ ਸ਼ਾਇਦ ਅੱਜ ਦੇ ਟਰਕੀ 'ਚ ਹੋਏ, ਉਦੋਂ ਦੇ ਪੁਰਾਣੇ ਆਟੋਮੈਨ ਐਮਪਾਇਰ ਦਾ ਹਿੱਸਾ ਸੀ ਜਾਂ ਕਿਵੇਂ ਸੀ, ਜਿਸ ਬਾਰੇ ਕਿਹਾ ਜਾਂਦਾ ਸੀ ਕਿ ਵੀ ਇਹ ਬਹੁਤ ਜਿਵੇਂ ਇੱਕ ਗੰਢ ਹੁੰਦੀ ਹੈ। ਅਸੀਂ ਜਦੋਂ ਕਹਿੰਦੇ ਨਾ ਜੀ ਕਿ ਵੀ ਪੰਜਾਬੀ 'ਚ ਵੀ ਇਹ ਕਿਹਾ ਜਾਂਦਾ ਹੈ ਕਿ ਵੀ ਇਹ ਤਾਂ ਉਲਝਿਆ ਜਾਲ ਹੈ। ਉਲਝਿਆ ਜਾਲ ਦਾ ਮਤਲਬ ਹੁੰਦਾ ਜਦੋਂ ਤੁਸੀਂ ਕਿਸੇ ਚੀਜ਼ ਨੂੰ ਸਿੱਧਾ ਕਰਨਾ ਹੈ, ਧਾਗੇ ਨੂੰ ਵੱਟ ਦੇਣਾ ਹੈ, ਜਾਂ ਇੱਕ ਜ਼ਮਾਨੇ ਦੇ ਵਿੱਚ ਉਹਨੂੰ ਚੀਰ ਗੰਢ ਵੀ ਕਹਿੰਦੇ ਸੀ, ਜਦੋਂ ਅਜੇ ਉਹ ਦੂਸਰੇ ਰਿਵਾਜ ਨਹੀਂ ਸੀ, ਅਜੇ ਪਲਾਸਟਿਕ ਨਹੀਂ ਸੀ ਆਇਆ ਇਲਾਸਟਿਕ, ਤੇ ਉਹ ਗੰਢ ਵੱਜ ਜਾਏ ਤਾਂ ਉਹ ਖੁੱਲਦੀ ਨਹੀਂ ਸੀ ਹੁੰਦੀ। ਸੋ ਇਹ ਇਸ ਤਰ੍ਹਾਂ ਇੱਕ ਪਲੱਥਾ ਜਿਹਾ ਬਣਿਆ ਹੋਇਆ ਸੀ, ਪਲਚਿਆ ਹੋਇਆ ਰੱਸੀ ਦਾ ਔਰ ਦੂਜੇ ਦਾ। ਔਰ ਉਹਦੇ ਬਾਰੇ ਮਿਥ ਮਸ਼ਹੂਰ ਸੀ ਕਿ ਵੀ ਜਿਹੜਾ ਇਸ ਨੂੰ ਖੋਲ ਦੇਗਾ ਉਹ ਦੁਨੀਆ ਫਤਹ ਕਰੇਗਾ। ਸੋ ਜਿਵੇਂ ਕਹਾਣੀ ਹੈ ਵੀ ਸਿਕੰਦਰ ਆਇਆ, ਉਹਨੇ ਉਹਦੇ ਵੱਲ ਦੇਖਿਆ, ਹੁਣ ਸਾਰੇ ਲੋਕ ਦੇਖ ਰਹੇ ਨੇ, ਉਹਨੇ ਤਲਵਾਰ ਕੱਢੀ, ਉਹਨੇ ਉਹਨੂੰ ਕੱਟ ਕੇ ਉਹ ਮਾਰਿਆ। ਮਤਲਬ ਇਹ ਹੈ ਵੀ ਇਨ ਦਾ ਐਂਡ ਆਫ ਦਾ ਡੇ ਜਿਹਦੀ ਤਲਵਾਰ 'ਚ ਤਾਕਤ। ਔਰ ਇਹ ਕਹਾਣੀ ਕੱਲੀ ਇੱਕ ਨਾਲ ਸੀਮਿਤ ਨਹੀਂ ਹੈ। ਮਹਾਰਾਜਾ ਰਣਜੀਤ ਸਿੰਘ ਜਿਹੜੇ ਕੋਹਿਨੂਰ ਹੀਰਾ ਡੋਲੇ ਤੇ ਬੰਨ੍ਹਦੇ ਸੀ ਕਦੀ ਕਦਾਈ, ਉਹਨਾਂ ਨੂੰ ਕਿਸੇ ਨੇ ਪੁੱਛਿਆ ਜੀ ਇਹ ਤੁਸੀਂ ਕਿੱਥੋਂ ਆਇਆ, ਤੁਹਾਡੇ ਕੋਲ ਤੁਸੀਂ ਕਿੱਥੋਂ ਲਿਆ, ਤਾਂ ਉਹਨੇ ਤਲਵਾਰ ਵੱਲ ਇਸ਼ਾਰਾ ਕੀਤਾ ਵੀ ਇਹ ਜਿਹਦੇ ਕੋਲ ਤਾਕਤ ਹੈ ਉਹਦੇ ਕੋਲ ਹੁੰਦਾ। ਹੁਣ ਇਹ ਜਿਹੜੇ ਨੇ ਇਸ ਬਿਰਤਾਂਤ ਨੂੰ, ਜਿਹੜੀ ਗੱਲ ਵੀਰ ਕਮਲ ਸਿੰਘ ਹੋਰਾਂ ਨੇ ਕਹੀ ਕਿ ਵੀ ਇਹ ਇੰਡੀਅਨ ਐਕਸਪ੍ਰੈਸ ਦੇ ਲੇਖ ਦਾ ਜ਼ਿਕਰ ਕੀਤਾ ਹੈ, ਔਰ ਉਹਦੀ ਕਿਤਾਬ ਹੀ ਇਹ ਹੈ ਕਿ ਅਨਰੇਵਲਿੰਗ ਦਾ ਬੇਸਿਕ ਗਾਰਡੀਅਨ ਨੋਟ। ਸੋ ਇਹ ਸਾਰੇ ਐਡਵੋਕੇਸੀ ਇਸ ਕਿਸਮ ਦੀ ਕਰ ਰਹੇ ਨੇ। ਸੰਵਿਧਾਨ ਕਿਹੜਾ ਪਾਕ ਪਵਿੱਤਰ ਹੈ ਜੀ, ਇਹ ਕਿਹੜਾ ਵੇਦ ਨੇ ਜਿਹੜੇ ਬਦਲੇ ਨਹੀਂ ਜਾ ਸਕਦੇ। ਇਹ ਤਾਂ ਜਿਵੇਂ ਉਹਨੇ ਗੋਗੋਈ ਨੇ ਕਿਹਾ, ਰੰਜਨ ਗੋਗੋਈ ਨੇ ਰਾਜ ਸਭਾ 'ਚ, ਕਿ ਜੀ ਉਹਦਾ ਬੇਸਿਕ ਸਟਰਕਚਰ ਕੋਈ ਇਹ ਨਹੀਂ ਹੈ ਵੀ ਡਿਬੇਟ ਨਹੀਂ ਹੋ ਸਕਦੀ ਉਹਦੇ ਤੇ। ਔਰ ਇਹ ਸਾਰੇ ਉਸ ਲਾਈਨ ਤੇ ਕਰ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਕਮਲ ਸਿੰਘ ਜੀ ਤੁਹਾਡਾ। ਦਵਿੰਦਰ ਸੰਧੂ, ਸੋਹਣ ਸਿੰਘ ਮਾਇਲ, ਮਨਿੰਦਰ ਸਿੰਘ, ਰਾਜਵਿੰਦਰ ਸਿੰਘ, ਪ੍ਰਭ ਦਿਆਲ ਸਿੰਘ, ਅਵਤਾਰ ਸਿੰਘ, ਦੀਪ ਸਿੰਘ, ਮਨਿੰਦਰ ਸਿੰਘ, ਇਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ। ਔਰ ਰਾਜਵਿੰਦਰ ਸਿੰਘ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਪੰਨੂ ਸਾਹਿਬ ਗੇਵ ਗੁੱਡ ਰਿਪਲਾਈ ਟੂ ਖੰਨਾ। ਮੈਂ ਵੀ ਉਹਨਾਂ ਦੀ ਵੀਡੀਓ ਦੇਖੀ ਹੈ, ਔਰ ਸਭ ਤੋਂ ਵੱਡੀ ਗੱਲ ਟਾਈਮ ਨਹੀਂ ਪੈਣ ਦਿੱਤਾ। ਜਿਵੇਂ ਸਾਡੇ ਵੀਰ ਨੇ ਕਿਹਾ ਕਿ ਉਹ ਪ੍ਰੋਟੈਸਟ ਦਾ ਹਿੱਸਾ ਸੀ, ਇਹ ਹੁੰਦੀ ਹੈ ਹਮੇਸ਼ਾ। ਅੱਜ ਦੀ ਗੱਲ ਹੋਏ, ਅੱਜ ਸਭ ਤੋਂ ਅਹਿਮ ਵਿਸ਼ਾ ਤਾਂ ਹੁੰਦਾ ਹੀ ਹੈ ਅਹਿਮ ਕੋਈ ਵੀ ਹੋਏ, ਲੇਕਿਨ ਉਹਦੀ ਟਾਈਮਿੰਗ ਹੈ। ਨਾਲ ਦੀ ਨਾਲ ਜੇ ਰੌ ਖੰਨਾ ਪਤਾ ਨਹੀਂ ਜਹਾਜ਼ੇ ਚੜ੍ਹ ਕੇ ਇੱਥੇ ਪਹੁੰਚਿਆ ਵੀ ਨਹੀਂ ਹੋਣਾ, ਤਾਂ ਉਹਨਾਂ ਨੇ ਸਿੱਖਾਂ ਨੇ ਦੱਸ ਦਿੱਤਾ ਬੇ ਏਰੀਆ ਦੇ ਔਰ ਕੈਲੀਫੋਰਨੀਆ ਦੇ ਕਿ ਵੀ ਹੁਣ ਤੇਰੀ ਟੱਕਰ ਸਾਡੇ ਨਾਲ ਹੋਏਗੀ, ਅਸੀਂ ਤੁਹਾਨੂੰ ਦੱਸਾਂਗੇ ਕਿ ਵੀ ਪੰਜਾਬ ਦੀ ਪ੍ਰੋਬਲਮ ਸੈਟਲਡ ਹੈ ਕਿ ਨਹੀਂ ਸੈਟਲਡ। ਜੀ ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਇਸ ਨਾਲ ਆਪਣੀ ਵੀਡੀਓ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।